ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਲਈਏ ਤਾਂ ਪਿਛਲੇ 2-3 ਦਿਨਾਂ ਤੋਂ ਆਪਾਂ ਜਿਸ ਦਿਨ ਤੋਂ ਕਹਿ ਲਈਏ ਵੀ ਲਦਾਖ ਦੇ ਵਿੱਚ ਹਿੰਸਾ ਭੜਕੀ ਹੈ, ਉਸ ਦਿਨ ਤੋਂ ਆਪਾਂ ਇਸ ਮਸਲੇ ਦੇ ਉੱਪਰ ਕਵਰੇਜ ਕਰ ਰਹੇ ਹਾਂ। ਤੁਸੀਂ ਸਾਂਝ ਪਾਉਂਦੇ ਹੋ ਕਿ ਕੀ ਹਰ ਰੋਜ਼ ਅਪਡੇਟਸ ਰਹਿੰਦੀਆਂ ਨੇ ਤੇ ਹੁਣ ਕੱਲ ਤੁਸੀਂ ਸਾਂਝ ਪਾਈ ਸੀ ਕਿ ਉਹ ਜਿਹੜੇ ਸੋਨਮ ਵਾਂਗਚੁਕ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਜ ਲਦਾਖ ਦੇ DGP ਨੇ ਜੋ ਕਿਹਾ ਉਹ ਹੈਰਾਨ ਵੀ ਕਰਦਾ ਹੈ ਤੇ ਉਹ ਇੱਕ ਵਾਰ ਇਸ ਗੱਲ ਤੇ ਵੀ ਕਹਿ ਲਈਏ ਲੋਕਾਂ ਦਾ ਕੰਨ ਧਰਾਉਣ ਵਾਲਾ ਕੰਮ ਕਰਦਾ ਵੀ ਭਾਈ ਜੇਕਰ ਤੁਸੀਂ ਆਪਣੇ ਲੋਕਾਂ ਦੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰੋਗੇ ਤਾਂ ਤੁਹਾਡੇ ਨਾਲ ਆਹੀ ਕੁਝ ਹੋਣਾ ਹੈ। ਆਪਾਂ ਲੰਬੇ ਸਮੇਂ ਤੋਂ ਇਹੀ ਕੁਝ ਦੇਖਦੇ ਆਏ ਹਾਂ। ਹਰ ਰੋਜ਼ ਤੁਸੀਂ ਵੀ ਚਾਨਣਾ ਪਾਉਂਦੇ ਹੋ ਕਿ ਕਿਸ ਤਰੀਕੇ ਦੇ ਨਾਲ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਲਦਾਖ ਦਾ DGP ਜਦੋਂ ਵਾਂਗਚੁਕ ਦੇ ਮਾਮਲੇ 'ਚ ਕਹਿੰਦਾ ਹੈ ਕਿ ਪਾਕਿਸਤਾਨ ਦੇ ਨਾਲ ਕਨੈਕਸ਼ਨ ਇਸਟੈਬਲਿਸ਼ ਹੋਏ ਨੇ, ਕੀ ਇੰਨੀ ਛੇਤੀ ਇਨਵੈਸਟੀਗੇਸ਼ਨ ਕਰ ਲਈ ਗਈ ਸੋਨਮ ਵਾਂਗਚੁਕ ਦੇ ਬਾਰੇ ਦੇ ਵਿੱਚ? ਕਹਿੰਦੇ ਜਸੂਸੀ ਦੇ ਦਾਅਵੇ ਨੇ, ਜਸੂਸ ਦੇ ਨਾਲ ਸੰਪਰਕ ਦੇ ਦਾਅਵੇ ਨੇ ਤੇ ਉਧਰੋਂ ਕਹਿੰਦੇ ਨੇ ਵੀ ਸਾਨੂੰ ਤਾਂ ਫਾਇਰਿੰਗ ਸੈਲਫ ਡਿਫੈਂਸ 'ਚ ਕਰਨੀ ਪੈ ਗਈ, ਨਹੀਂ ਤਾਂ ਸਾਰਾ ਲੇਹ ਜਲਾ ਦੇਣਾ ਸੀ ਇਹਨਾਂ ਨੇ। ਇੱਕ ਹੋਰ ਪੁਸ਼ਟੀ ਜ਼ਰੂਰ ਕਰਿਓ, ਵਾਂਗਚੁਕ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨੇਪਾਲ ਦੀ ਉਦਾਹਰਨ ਦੇ ਕੇ ਉਹ ਇੱਥੋਂ ਦੇ ਜ਼ੈਨਜ਼ੀ ਨੂੰ ਕਹਿ ਰਹੇ ਨੇ ਕਿ ਭਾਈ ਤੁਸੀਂ ਵੀ ਇਹੋ ਜਿਹੇ ਰੋਹ ਦੇ ਵਿੱਚ ਆਓ। ਤੇ ਉਹ ਕਿੰਨੀ ਕੁ ਸੱਚੀ ਹੈ ਜਾਂ AI ਜਨਰੇਟਡ ਹੈ ਜਾਂ ਉਹਨੂੰ ਕਿਵੇਂ ਲਿਆ ਜਾਵੇ, ਉਹਨੂੰ ਮੈਨੀਪੂਲੇਟ ਕਰਕੇ ਪੇਸ਼ ਕੀਤਾ ਜਾ ਰਿਹਾ ਵੀ ਆਪਣੇ ਦੇਸ਼ ਦੇ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਵਾਂਗਚੁਕ। ਕਰਿਓ ਜਰਾ ਸ਼ੁਰੂ ਇੱਥੋਂ ਵੀ ਪਾਕਿਸਤਾਨ ਦੇ ਨਾਲ ਕਨੈਕਸ਼ਨ ਜਿਹੜੇ ਇਸਟੈਬਲਿਸ਼ ਕਰਨ ਦੀ ਗੱਲ ਆਖੀ ਹੈ। ਦੇਖੋ, ਸੋਨਮ ਵਾਂਗਚੁਕ ਤੇ ਕੱਲ NSA ਲਗਾ ਦਿੱਤਾ ਗਿਆ ਹੈਗਾ, ਜਿਹੜਾ ਅੰਮ੍ਰਿਤਪਾਲ ਸਿੰਘ ਹੋਣਾ ਤੇ ਲਗਾ ਰੱਖਿਆ ਗਾ ਕਾਨੂੰਨ, ਰਾਸ਼ਟਰੀ ਸੁਰੱਖਿਆ ਕਾਨੂੰਨ, ਨੈਸ਼ਨਲ ਸਿਕਿਉਰਿਟੀ ਐਕਟ, ਉਹ ਹੀ ਲਾ ਦਿੱਤਾ ਗਿਆ ਹੈਗਾ ਤੇ ਉਹਨਾਂ ਨੂੰ ਵੀ ਆਪਣੇ ਸੂਬੇ ਤੋਂ ਦੂਰ ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ ਸ਼ਿਫਟ ਕੀਤਾ ਗਿਆ। ਜਿਵੇਂ ਅੰਮ੍ਰਿਤਪਾਲ ਨੂੰ ਸ਼ਿਫਟ ਕੀਤਾ ਗਿਆ ਸੀ ਅਸਮ ਦੇ ਵਿੱਚ ਡਿਬਰੂਗੜ੍ਹ, ਐਵੇਂ ਹੀ ਸੋਨਮ ਵਾਂਗਚੁਕ ਨੂੰ ਵੀ ਲੈ ਕੇ ਇਹ ਰਾਜਸਥਾਨ ਗਏ ਨੇ, ਜੋਧਪੁਰ ਜੇਲ੍ਹ 'ਚ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈਗਾ। ਉਸ ਤੋਂ ਬਾਅਦ ਦੇਖੋ ਇੱਕ ਪੂਰਾ ਨੈਰੇਟਿਵ ਤਾਂ ਬਣਾਇਆ ਜਾ ਰਿਹਾ। ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰ ਰਹੇ ਹੋ ਉਹਨੂੰ ਸ਼ੇਅਰ ਕਰਕੇ ਰਾਈਟ ਵਿੰਗ ਦੇ ਜਿੰਨੇ ਵੀ ਟਵਿੱਟਰ ਅਕਾਊਂਟ ਨੇ ਜਿਹੜੇ ਕਿ ਸਰਕਾਰ ਦੀ ਨੈਰੇਟਿਵ ਨੂੰ ਪੁਸ਼ ਕਰਦੇ ਨੇ, ਸਰਕਾਰ ਦੇ, ਉਹ ਸਾਰੇ ਇਹ ਕਹਿ ਰਹੇ ਹੈਗੇ ਆ ਕਿ ਇਹ ਸੋਨਮ ਵਾਂਗਚੁਕ ਤਾਂ ਨੇਪਾਲ ਦੇ ਅੰਦਰ ਜਿਹੜਾ ਜੈਨਜੀਜ਼ ਨੇ ਕੀਤਾ ਉਹ ਹੀ ਸਾਰਾ ਕੁਝ ਇੰਡੀਆ ਦੇ ਵਿੱਚ ਕਰਾਉਣਾ ਚਾਹੁੰਦਾ ਸੀਗਾ ਤੇ ਇਸ ਕਰਕੇ ਇਹਨੇ ਭੜਕਾਇਆ। ਇਹ ਵੀ ਆਰੋਪ ਉਹਨਾਂ ਤੇ ਲੱਗ ਰਹੇ ਨੇ। ਤੇ ਦੂਜੀ ਗੱਲ ਇਹ ਵੀ ਕਿ ਉਹਨਾਂ ਦੀ NGO ਨੂੰ ਵੀ ਘੇਰਿਆ ਜਾ ਰਿਹਾ ਗਾ। ਪੁਲਿਸ ਤਾਂ ਉਹ ਤੋਂ ਗਾਂਹ ਲੰਘੀ, ਪੁਲਿਸ ਤਾਂ ਕਹਿੰਦੀ ਕਿ ਉਹਦੇ ਤਾਂ ਪਾਕਿਸਤਾਨ ਨਾਲ ਲਿੰਕ ਸੀਗੇ। ਆਪਾਂ ਦੇਖ ਰਹੇ ਹਾਂ ਜੋ ਵੀ ਕੋਈ ਵੀ ਆਵਾਜ਼ ਚੁੱਕਦਾਗਾ ਉਹਦੇ ਵਿਦੇਸ਼ਾਂ ਨਾਲ ਲਿੰਕ ਤਾਂ ਐ ਐਸਟੈਬਲਿਸ਼ ਕਰ ਦਿੰਦੇ ਨੇ, ਪਤਾ ਨਹੀਂ ਜਿਵੇਂ ਪਾਕਿਸਤਾਨ ਆ ਕੇ ਉਹਨੂੰ ਕਹਿ ਰਿਹਾ ਹੋਵੇ ਕਿ ਅੰਦੋਲਨ ਕਰ, ਜਦ ਕਿ ਉਹਨਾਂ ਦਾ ਅੰਦੋਲਨ ਆਪਾਂ ਨੂੰ ਪਤਾ ਹੈ ਕਿ ਸਟੇਟਹੁੱਡ ਦਾ ਅੰਦੋਲਨ ਹੈ ਅਤੇ ਸੋਨਮ ਵਾਂਗਚੁਕ ਤਾਂ ਇੱਕ ਟਾਈਮ ਤੱਕ BJP ਦੀ ਲਾਈਨ ਵੀ ਟੋ ਕਰਦੇ ਰਹੇ ਹੈਗੇ ਆ, ਉਹ ਤਾਂ ਬਾਅਦ 'ਚ ਅੱਡ ਹੋਏ ਨੇ। ਤਾਂ ਇਹ ਮੈਨੂੰ ਇੱਕ ਗੱਲ ਲੱਗਦੀ ਹੈਗੀ ਆ ਤੇ ਦੂਜੀ ਗੱਲ ਮੈਨੂੰ ਇਹ ਲੱਗਦੀ ਹੈਗੀ ਆ ਕਿ ਜਿਹੜਾ ਗ੍ਰਹਿ ਮੰਤਰਾਲਾ ਹੈ ਉਹਨੇ ਦੋ ਚੀਜ਼ਾਂ ਫੜੀਆਂ ਹੋਈਆਂ ਨੇ। ਗ੍ਰਹਿ ਮੰਤਰਾਲੇ ਨੇ ਆਪਣੇ ਪ੍ਰੈਸ ਨੋਟ 'ਚ ਵੀ ਲਿਖਿਆ ਸੀਗਾ ਕਿ ਸੋਨਮ ਵਾਂਗਚੁਕ ਇੱਕ ਤਾਂ ਅਰਬ ਸਪ੍ਰਿੰਗ ਦਾ ਉਦਾਹਰਣ ਦੇ ਰਹੇ ਸੀਗੇ, ਦੂਜਾ ਉਹ ਨੇਪਾਲ ਦੇ ਜੈਨਜੀਜ਼ ਦਾ ਉਦਾਹਰਣ ਦੇ ਰਹੇ ਸੀਗੇ ਤੇ ਉਹਨਾਂ ਨੇ ਵਾਇਲੈਂਸ ਭੜਕਾਇਆ। ਪਰ ਸੱਚਾਈ ਇਹ ਕਿ ਜਿਹੜਾ ਉੱਥੇ ਵਾਇਲੈਂਸ ਵੀ ਹੋਇਆਗਾ ਉਹਦਾ ਜਿਹੜਾ ਸੋਨਮ ਵਾਂਗਚੁਕ ਹੋਰੀ ਜੋ ਅੰਦੋਲਨ ਕਰ ਰਹੇ ਸੀ ਉਹਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਹੈ ਨਹੀਂ। ਠੀਕ ਹੈ ਕਿ ਉੱਥੋਂ ਦੇ ਨੌਜਵਾਨਾਂ ਨੂੰ ਗੁੱਸਾ ਚੜਿਆ, ਉਹਨਾਂ ਨੇ ਦੇਖਿਆ ਕਿ ਸਾਡੇ ਸੂਬੇ ਦੇ ਜਿਹੜੇ ਵੱਡੇ ਆਗੂ ਨੇ ਉਹ ਵਿਚਾਰੇ ਭੁੱਖ ਹੜਤਾਲ ਤੇ ਬੈਠੇ ਨੇ, ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਉਹਨਾਂ ਨੇ ਗੁੱਸੇ 'ਚ ਆ ਕੇ BJP ਦਾ ਦਫ਼ਤਰ ਸਾੜਤਾ। ਪਰ ਕੀ BJP ਦੇ ਦਫ਼ਤਰ ਨੂੰ ਸਾੜਨ ਦੀ ਸਜ਼ਾ ਉਹਨਾਂ ਨੂੰ ਗੋਲੀ ਮਾਰਨਾ ਹੈਗੀ ਆ? ਇਹ ਵੀ ਵੱਡਾ ਸਵਾਲ ਹੈ। ਹੁਣ DGP ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿ ਰਹੇ ਨੇ ਕਿ ਅਸੀਂ ਤਾਂ ਗੋਲੀਆਂ ਤਾਂ ਵਰਾਤੀਆਂ ਨੌਜਵਾਨਾਂ ਤੇ, ਨਹੀਂ ਤਾਂ ਉਹ ਸਾਰੇ ਲਦਾਖ ਨੂੰ ਸਾੜ ਦਿੰਦੇ। ਉਹ ਤਾਂ ਆਪਾਂ ਵੀ ਦੇਖ ਰਹੇ ਸੀਗੇ ਉਸ ਵੀਡੀਓ 'ਚ, ਉਹ ਪੂਰੇ ਲਦਾਖ ਨੂੰ ਸਾੜਨ ਵਾਸਤੇ ਨਹੀਂ ਨਿਕਲੇ ਸੀਗੇ। ਉਹਨਾਂ ਦਾ ਗੁੱਸਾ ਸੀਗਾ BJP ਪ੍ਰਤੀ। BJP ਦੇ ਦਫ਼ਤਰ 'ਚ ਦੋ ਝੰਡੇ ਝੂਲ ਰਹੇ ਸੀਗੇ, ਇੱਕ ਭਾਰਤ ਦਾ ਅਤੇ ਇੱਕ BJP ਦਾ। ਉਹਨਾਂ ਨੇ
ਜਿਹੜੇ ਪ੍ਰੋਟੈਸਟਰ ਸੀ ਉਹਨਾਂ ਨੇ ਬੀਜੇਪੀ ਦਾ ਝੰਡਾ ਤਾਰ ਕੇ ਉਹਨੂੰ ਜਲਾਇਆ, ਠੀਕ ਜੀ ਹੈ। ਤਾਂ ਮਤਲਬ ਉਹ ਬਹੁਤ ਕੌਨਸ਼ੀਅਸਲੀ ਡਿਸੀਜਨ ਸੀ, ਉਹ ਕੋਈ ਭੀੜ ਐਨਆਰਕੀ ਫੈਲਾਉਣ ਵਾਸਤੇ ਨਹੀਂ ਨਿਕਲੀ ਸੀਗੀ। ਤੇ ਉਹਨਾਂ ਨੇ ਐਲਾਨ ਕਰਕੇ ਕਿਹਾ ਸੀਗਾ ਕਿ ਜੀ ਜੇ ਬੀਜੇਪੀ ਵਾਲੇ ਸਾਡੇ ਅੰਦੋਲਨਕਾਰੀਆਂ ਦੀ ਆਵਾਜ਼ ਨਹੀਂ ਸੁਣਦੇ ਤਾਂ ਫਿਰ ਅਸੀਂ ਬੀਜੇਪੀ ਦਾ ਦਫ਼ਤਰ ਸਾੜਾਂਗੇ। ਤਾਂ ਇਹ ਜੀ ਮੈਨੂੰ ਲੱਗਦਾ ਵਾ ਕਿ ਇਹ ਖਾਸਾ ਦਿੱਕਤ ਭਰਾ ਹੈਗਾ ਕਿ ਇੰਡੀਆ ਦੇ ਵਿੱਚ ਜੋ ਵੀ ਅੰਦੋਲਨ ਕਰਦਾ ਉਹਨੂੰ ਸਿੱਧਾ ਉਹ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਜੋੜ ਦਿੰਦੇ ਨੇ, ਰਾਸ਼ਟਰ ਦਰੋਹੀ ਬਣਾ ਦਿੰਦੇ ਨੇ, ਦੇਸ਼ ਦਰੋਹੀ, ਅਤੇ ਉਹਦੇ ਖਿਲਾਫ ਨੈਰੇਟਿਵ ਬਣਾ ਲੱਗ ਜਾਂਦੇ ਨੇ। ਇਹ ਸੋਨਮ ਜੀ ਵਾਂਗਚੁਕ ਨੂੰ ਹੁਣ ਇਹਨਾਂ ਨੇ ਪੂਰਾ ਆਪਾਂ ਕਹਿ ਲਈਏ ਕਿ ਦੇਸ਼ ਦਰੋਹੀ ਬਣਾ ਦਿੱਤਾ ਹੈਗਾ। ਸੋਨਮ ਵਾਂਗਚੁਕ ਕੋਈ ਹੈਗਾ ਜਿਹਦਾ 3 ਇਡੀਅਟ ਫਿਲਮ ਦੇ ਵਿੱਚ ਆਮਿਰ ਖਾਨ ਨੇ ਕਿਰਦਾਰ ਕੀਤਾ ਸੀਗਾ। ਉਹ ਆਪਣਾ ਉੱਥੇ ਬੱਚਿਆਂ ਨੂੰ ਪੜ੍ਹਾਉਂਦੇ ਵੀ ਨੇ, ਉੱਥੋਂ ਕਲਾਈਮੇਟ ਚੇਂਜ ਤੇ ਵੀ ਕੰਮ ਕਰਦੇ ਨੇ, ਹਿਮਾਲਿਆਸ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਉਹਦੇ ਤੇ ਵੀ ਗੱਲ ਕਰਦੇ ਨੇ, ਤੇ ਆਪਣੇ ਜ਼ਮੀਨ ਵਾਸਤੇ, ਆਪਣੇ ਸਟੇਟਹੁੱਡ ਵਾਸਤੇ ਵੀ ਉੱਥੇ ਲੜਾਈ ਲੜ ਰਹੇ ਨੇ। ਖੈਰ ਇਹ ਤਾਂ ਜੀ ਬੀਜੇਪੀ ਹੈ, ਬੀਜੇਪੀ ਦੇ ਖਿਲਾਫ ਕੋਈ ਵੀ ਕੁਝ ਵੀ ਬੋਲ ਦੋ ਉਹਨੂੰ ਸਿੱਧਾ ਹੀ ਉਹ ਦੇਸ਼ ਦਰੋਹੀ ਬਣਾਉਣ ਤੱਕ ਹੀ ਜਾਂਦੇ ਨੇ। ਜੀ 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 ਇਹ ਤਾਂ ਹੈ। ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਪਾਕਿਸਤਾਨ ਦੇ ਪੀਐਮ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਬੋਲਦਿਆਂ ਕਹਿੰਦੇ ਨੇ ਕਿ ਅਸੀਂ ਤਾਂ ਭਾਰਤ ਦੇ 7 ਵਿਮਾਨ ਸਿੱਟ ਲਏ ਨੇ, ਇਹ ਦਾਅਵਾ ਹੈ ਉਹਨਾਂ ਦਾ। ਤੇ ਭਾਰਤ ਦਾ ਇਸ ਦੇ ਮੋੜਵੇਂ ਰੂਪ ਚ ਕੀ ਜਵਾਬ ਹੈ ਜੀ ਉਹਨਾਂ ਨੂੰ? ਦੇਖੋ ਕੱਲ 26 ਸਤੰਬਰ ਨੂੰ 80ਵੀਂ ਸੰਯੁਕਤ ਰਾਸ਼ਟਰ ਮਹਾਸਭਾ ਸੀ UNGA। ਉਹਦੇ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਅਸੀਂ ਜਿਹੜੇ 7 ਫਾਈਟਰ ਜੈਟ ਸੀਗੇ ਉਹ ਇੰਡੀਆ ਦੇ ਸਿੱਟ ਲਏ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਬੈਰਸਨ ਘਾਟੀ 'ਚ ਪਹਿਲਗਾਮ ਦੇ ਵਿੱਚ ਜਿਹੜੇ 26 ਨਾਗਰਿਕ ਮਾਰੇ ਗਏ ਉਹਦੇ ਉਸ ਕਰਕੇ ਦੋਵਾਂ ਹੀ ਮੁਲਕਾਂ 'ਚ ਖਾਸੇ ਟਕਰਾਟ ਹੋ ਗਈ ਸੀ, ਤੇ ਭਾਰਤ ਨੇ ਅਕਾਰਨ ਆਕਰਾਮਕਤਾ ਤੇ ਅਹੰਕਾਰ ਦਿਖਾਇਆ। ਉਹਦੀ ਫਿਰ ਉਹਨਾਂ ਨੇ ਨਿੰਦਾ ਕੀਤੀ, ਇਹ ਗੱਲ ਕਹੀ ਗਈ। ਤੇ ਇੱਕ ਹੋਰ ਖਬਰ ਵਾਇਰਲ ਹੋ ਰਹੀ ਹੈ, ਜਿਹੜਾ ਡੋਨਾਲਡ ਟਰੰਪ ਨਾਲ ਆਪਾਂ ਨੂੰ ਪਤਾ ਹੈ ਕਿ ਜਿਹੜੇ ਉੱਥੋਂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੀ ਵੀ ਫੋਟੋ ਵਾਇਰਲ ਹੋ ਰਹੀ ਹੈ। ਉਹਨਾਂ ਦੇ ਡੋਨਾਲਡ ਟਰੰਪ ਦੇ ਉਸ ਤੇ ਵੀ ਉਹ ਫਾਈਟਰ ਜੈਟ ਛਪਿਆ ਹੋਇਆ ਹੈਗਾ। ਉਹ ਸਾਰਾ ਵੀ ਜੀ ਕਿ ਉਹ ਆਪਰੇਸ਼ਨ ਸੰਧੂਰ ਨੂੰ ਲੈ ਕੇ ਗੱਲ ਚੱਲ ਰਹੀ ਹੈ। ਇਹ ਵੀ ਗੱਲ ਚੱਲ ਰਹੀ ਹੈ ਕਿ ਹਾਲਾਂਕਿ ਜਿਹੜੀ ਪੈਟਰਲ ਗਹਿਲੋਤ ਹੈਗੇ ਇੰਡੀਆ ਵੱਲੋਂ ਜਿਹੜੀ ਰਿਪਰੈਜ਼ੈਂਟੇਟਿਵ ਸੀ, ਪੈਟਰਲ ਜੀ ਗਹਿਲੋਤ ਨੇ ਕਿਹਾ ਕਿ ਇਹ ਬੇਤੁਕੀ ਨੋਟੰਕੀ ਹੈ ਤੇ ਜੀ ਆਤੰਕਵਾਦ ਨੂੰ ਇਹ ਮਹਿਮਾ ਮੰਡਤ ਕਰਦੇ ਨੇ। ਇਹਨਾਂ ਦੀ ਵਿਦੇਸ਼ ਨੀਤੀ ਦਾ ਕੇਂਦਰ ਆਤੰਕਵਾਦ ਹੈ ਤੇ ਇਹ ਨੋਟੰਕੀ ਤੇ ਝੂਠ ਹੈ। ਸਾਡੇ ਕੋਈ ਫਾਈਟਰ ਜੈਟ ਨਹੀਂ ਡਿੱਗੇ। ਅਸੀਂ ਇਹਨਾਂ ਦੀ ਜਿਹੜੀਆਂ ਜਲੀਆਂ ਹੋਈਆਂ 에ਅਰ ਸਟ੍ਰਿਪਸ ਨੂੰ ਕਹਿੰਦੇ ਆ ਕਿ ਜੇ ਉਹਨੂੰ ਇਹ ਜਿੱਤ ਮੰਨਦੇ ਨੇ ਤਾਂ ਫਿਰ ਇਹਨਾਂ ਦੀ ਜਿੱਤ ਹੋਈ ਹੈ। ਤੇ ਜੀ ਮਤਲਬ ਇੰਡੀਆ ਨੇ ਕਿਹਾ ਕਿ ਅਸੀਂ ਇਹਨਾਂ ਦੀ 에ਅਰ ਸਟ੍ਰਿਪਸ ਨੂੰ ਵੱਡਾ ਨੁਕਸਾਨ ਪਹੁੰਚਾਇਆ। ਯਾਨੀ ਕਿ ਦੇਖੋ ਆਪਰੇਸ਼ਨ ਸੰਧੂਰ ਹੈ ਉਹ ਲਗਾਤਾਰ ਕੰਟੀਨਿਊ ਹੁੰਦਾ ਜਾ ਰਿਹਾ ਹੈਗਾ। ਆਪਣੇ ਕ੍ਰਿਕਟ 'ਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ। UN 'ਚ ਮੀਟਿੰਗ ਕਿਸੇ ਹੋਰ ਚੀਜ਼ ਵਾਸਤੇ ਸੀਗੀ, ਪਰ ਉੱਥੇ ਵੀ ਪਾਕਿਸਤਾਨ ਅਤੇ ਇੰਡੀਆ ਉਸੇ ਚੀਜ਼ ਤੋਂ ਤਕਰਾਰ ਕਰਦੇ ਦਿਖਾਈ ਦਿੱਤੇ। ਜੀ ਇਹ ਬੜਾ ਅਜੀਬ ਹੈ, ਮਤਲਬ ਪਤਾ ਨਹੀਂ ਕਿੱਥੇ ਰੁਕੂਗਾ। ਲੇਕਿਨ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਜਿਹੜਾ ਪਹਿਲਗਾਮ ਦੇ ਵਿੱਚ ਘਾਟੀ 'ਚ ਜਿਹੜੇ ਮਾਰੇ ਗਏ ਸੀਗੇ 26 ਜਾਣੇ, ਉਹਨਾਂ ਦੇ ਜਿਹੜੇ ਦੋਸ਼ੀ ਫੜੇ ਗਏ ਜਾਂ ਨਹੀਂ ਫੜੇ ਗਏ, ਉਹ ਕਿੱਥੇ ਹੈਗੇ ਆ, ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਦੋਵੇਂ ਮੁਲਕ ਮਤਲਬ ਐ ਜਮਾ ਪੇਸ਼ ਕਰ ਰਹੇ ਨੇ ਇੰਟਰਨੈਸ਼ਨਲ ਲੈਵਲ ਤੇ ਕਿ ਮੈਂ ਜਿੱਤਿਆ, ਪਤਾ ਨਹੀਂ ਕਿਹੜਾ ਜਿੱਤਿਆ ਕਿਹੜਾ ਆ ਰਿਹਾ। ਖੈਰ ਜੀ ਇਹ ਬੜਾ ਅਜੀਬ ਲੱਗਿਆ, ਮੈਂ ਤਾਂ ਕੱਲ ਦੇਖ ਰਿਹਾ ਸੀਗਾ। ਜੀ ਸੋ ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਬਰੇਲੀ ਦੇ ਵਿੱਚ ਇੰਟਰਨੈਟ ਬੰਦ ਕਰ ਦਿੱਤਾ ਗਿਆ, ਤੌਕੀਰ ਰਜ਼ਾ ਗ੍ਰਿਫਤਾਰ ਕਰ ਲਿਆ ਗਿਆ ਹੈ। ਤੇ ਜੋਗੀ ਜਿਹੜੀ ਟਿੱਪਣੀ ਕਰਦਾ ਹੈ ਉਹ ਬੜਾ ਕੁਝ ਕਹਿੰਦੀ ਹੈ। ਉਹ ਸਿੱਧਾ ਹੀ ਕਹਿੰਦਾ ਕਿ ਮੌਲਾਨਾ ਭੁੱਲ ਗਿਆ ਕਿ ਸ਼ਾਸਨ ਕਿਸ ਦਾ ਹੈ। ਕਹਿੰਦੇ ਵੀ ਏਦਾਂ ਦਾ ਸਬਕ ਸਿਖਾਵਾਂਗੇ ਵੀ ਇਹਨਾਂ ਦੀਆਂ ਪੀੜ੍ਹੀਆਂ ਦੰਗਾ ਕਰਨਾ ਭੁੱਲ ਜਾਣਗੀਆਂ। ਪਹਿਲਾਂ ਤਾਂ ਇਹ ਟਿੱਪਣੀ ਜਿਹੜੀ ਹੈ ਇੱਕ CM ਦੀ, ਉਹੋ ਹੀ ਉਸ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਹ ਕਿਹੜੀ ਲਾਈਨ ਨੂੰ ਟੋ ਕਰਦਾ ਹੈ ਇਸ ਚੀਜ਼ ਨੂੰ ਦਰਸਾਉਂਦੀ ਹੈ। ਪਾਇਓ ਚਾਨਣਾ ਇਹ ਸਾਰਾ ਘਟਨਾਕ੍ਰਮ ਕੀ ਸੀ ਜਿਸ ਤੋਂ ਬਾਅਦ CM ਆਪ ਮੈਦਾਨ ਚ ਆਇਆ? ਦੇਖੋ ਜੁਮੇ ਵਾਲੇ ਦਿਨ ਆਈ ਲਵ ਮੁਹੰਮਦ ਨੂੰ ਲੈ ਕੇ ਜਿਹੜਾ ਬਵਾਲ ਹੋਇਆ ਸੀਗਾ, ਜਿਹੜੀ ਖਬਰ ਆਪਾਂ 2 ਦਿਨ ਪਹਿਲਾਂ ਵੀ ਕੱਲ ਵੀ ਸਾਂਝੀ ਕੀਤੀ ਸੀ, ਉਸ ਜੀ ਤੋਂ ਬਾਅਦ ਹੀ ਇਹ ਸਾਰਾ ਕੁਝ ਉੱਤੇ ਵਾਪਰੇਗਾ। ਬਰੇਲੀ 'ਚ ਇੰਟਰਨੈਟ ਸ਼ਟਡਾਊਨ ਕਰ ਦਿੱਤਾ ਗਿਆ ਹੈਗਾ ਤੇ ਜਿਹੜੇ ਇਤਿਹਾਦੇ ਮਿਲਤ ਕਾਉਂਸਿਲ ਦੇ ਅਧਿਕਸ਼ ਨੇ ਮੌਲਾਨਾ ਤੌਕੀਰ ਰਜ਼ਾ, ਉਹਨਾਂ ਨੂੰ ਵੀ ਬਰੇਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈਗਾ। ਖਾਸਾ ਵੱਡਾ ਮਤਲਬ ਮੌਲਾਨਾ ਹੈਗਾ ਇਹ, ਮਤਲਬ ਆਮ ਕੋਈ ਮੌਲਾਨਾ ਨਹੀਂ ਹੈਗਾ। ਤੇ 39 ਲੋਕਾਂ ਨੂੰ ਡਿਟੇਨ ਕੀਤਾ ਗਿਆ, ਜ਼ਿਆਦਾਤਰ ਮਤਲਬ ਲਗਭਗ ਸਾਰੇ ਹੀ ਮੁਸਲਮਾਨ ਨੇ, ਤੇ ਉਹਨਾਂ ਨੂੰ ਫਤਿਹਗੜ੍ਹ ਜੇਲ੍ਹ 'ਚ ਭੇਜਿਆ ਗਿਆ ਹੈਗਾ। ਤੇ 2000 ਅਨਆਇਡੈਂਟੀਫਾਈਡ ਲੋਕਾਂ ਤੇ ਇਹਨਾਂ ਨੇ FIR ਦਰਜ ਕੀਤੀ ਹੈਗੀ ਆ।
ਤੇ ਉਹ ਰੋਲਾ ਹੋਈ ਕਿ ਜਿਹੜਾ ਆਈ ਲਵ ਮੁਹੰਮਦ ਦੇ ਪੋਸਟਰ ਸੀਗੇ ਉਹਨਾਂ ਨੂੰ ਪਾੜ ਕੇ ਕੁਝ ਲੋਕਾਂ ਨੇ ਆਈ ਲਵ ਮਹਾਦੇਵ ਇਸ ਕਿਸਮ ਦੇ ਪੋਸਟਰ ਲਾ ਦਿੱਤੇ ਸੀ। ਉਸ ਤੋਂ ਬਾਅਦ ਇਹ ਸਾਰਾ ਵਾਇਲੈਂਸ ਦੇਖਣ ਨੂੰ ਮਿਲਿਆ ਸੀਗਾ। ਜਿਹੜਾ ਪੂਰਾ ਹੰਗਾਮਾ ਬਾਰਾਬੰਕੀ ਚ ਵੀ ਹੋਇਆ ਸੀ। ਆਈ ਲਵ ਮੁਹੰਮਦ ਦੇ ਪੋਸਟਰ ਪਾੜ ਦਿੱਤੇ ਸੀ ਹਿੰਦੂਤਵ ਦੀ ਗੈਂਗ ਨੇ। ਹੁਣ ਜਿਹੜਾ ਇਹ ਸਾਰੇ ਲਖਨਊ ਦੀ ਸੜਕਾਂ ਤੇ ਨਏ ਹੋਰਡਿੰਗ ਦੇਖਣ ਨੂੰ ਮਿਲੇ ਹੈਗੇ ਆ ਤੇ ਉੱਤਰ ਪ੍ਰਦੇਸ਼ ਦੀ ਸੜਕਾਂ ਆਈ ਲਵ ਸ਼੍ਰੀ ਯੋਗੀ ਆਦਿੱਤਿਆਨਾਥ ਆਈ ਲਵ ਬੁਲਡੋਜ਼ਰ। ਤਾਂ ਮਤਲਬ ਮਾਨਸਿਕਤਾ ਦੇਖੋ ਕਿਸ ਕਿਸਮ ਦੀ ਮਾਨਸਿਕਤਾ ਹੈ। ਮਤਲਬ ਤੁਸੀਂ ਪਹਿਲਾਂ ਦੇਖੋ ਆਈ ਲਵ ਮੁਹੰਮਦ ਦੇ ਉਹਨਾਂ ਨੇ ਆਪਣੇ ਵਿਚਾਰਿਆਂ ਨੇ ਧਾਰਮਿਕ ਜਲੂਸ ਵਾਸਤੇ ਪੋਸਟਰ ਲਾਏ ਸੀ, ਪਹਿਲਾਂ ਤਾਂ ਉਹ ਪਾੜੇ, ਫਿਰ ਉਹਨਾਂ ਦੇ ਲੋਕਾਂ ਨੂੰ ਵਾਇਲੈਂਸ ਚ ਧੱਕਿਆ, ਫਿਰ ਉਹਨਾਂ ਦੀ ਗ੍ਰਿਫਤਾਰੀਆਂ ਕੀਤੀਆਂ, ਉਹਨਾਂ ਦੇ ਮੌਲਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ। ਫਿਰ ਸਾਰਾ ਤੁਸੀਂ ਸੀਐਮ ਯੋਗੀ ਆਦਿੱਤਿਆਨਾਥ ਦਾ ਤੁਸੀਂ ਬਿਆਨ ਦੇਖ ਲਓ। ਉਸ ਤੋਂ ਬਾਅਦ ਫਿਰ ਆਈ ਲਵ ਬੁਲਡੋਜ਼ਰ ਦੇ ਉਹ ਪੋਸਟਰ ਲਾ ਰਹੇ ਨੇ। ਮਤਲਬ ਉਹ ਕਦੀ ਖਜੋਣ ਤੇ ਆਏ ਹੋਏ ਨੇ ਕਿ ਜੇ ਮੁਸਲਮਾਨ ਆਪਣਾ ਕੋਈ ਜੁਮੇ ਦਾ ਜਾਂ ਫਿਰ ਆਈ ਲਵ ਆਪਣੇ ਜਿਹੜੇ ਆਪਾਂ ਕਹਿ ਲਈਏ ਕਿ ਉਹਨਾਂ ਦੇ ਰੱਬ ਨੇ, ਜੇ ਉਹਨਾਂ ਨੂੰ ਆਪਣੇ ਰੱਬ ਨੂੰ ਵੀ ਸੈਲੀਬ੍ਰੇਟ ਕਰਨ ਜਾਂਦੇ ਨੇ, ਉੱਥੇ ਵੀ ਉਹਨਾਂ ਨੂੰ ਕ੍ਰਿਮੀਨਲ ਬਣਾਇਆ ਜਾ ਰਿਹਾ ਹੈਗਾ। ਮਤਲਬ ਆਪਣੇ ਰੱਬ ਨੂੰ ਸੈਲੀਬ੍ਰੇਟ ਕਰਨਾ ਉੱਤਰ ਪ੍ਰਦੇਸ਼ 'ਚ ਇੱਕ ਕ੍ਰਿਮੀਨਲ ਐਕਟ ਬਣਾਇਆ ਜਾ ਰਿਹਾ ਹੈਗਾ। ਤੇ ਉਹਨਾਂ ਦੇ ਜਿਹੜੇ ਮਤਲਬ ਜਿਵੇਂ ਆਪਣੇ ਸਿੱਖਾਂ 'ਚ ਜਥੇਦਾਰ ਹੁੰਦੇ ਨੇ, ਉੱਥੇ ਮਤਲਬ ਜਿਹੜੇ ਮੁਲਾਨਾ ਹੁੰਦੇ ਨੇ, ਖਾਸ ਕਰ ਕੁਝ ਜਿਹੜੇ ਸਟਰੋਂਗ ਆਪਾਂ ਕਹਿ ਲਈਏ, ਉਹ ਉਸ ਕਿਸਮ ਦੀ ਤੋਕੀਰ ਰਜ਼ਾ ਉਸ ਕਿਸਮ ਦੀ ਹੈਸੀਅਤ ਵਾਲਾ ਮੁਲਾਨਾ ਹੈਗਾ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ। ਤੇ ਤੁਸੀਂ ਆਪ ਹਿਸਾਬ ਲਗਾਓ ਕਿ ਕਿੰਨਾ ਮਤਲਬ ਉੱਥੇ ਮੁਸਲਮਾਨਾਂ ਨਾਲ ਉੱਤਰ ਪ੍ਰਦੇਸ਼ 'ਚ ਧੱਕਾ ਹੋ ਰਿਹਾ ਹੈਗਾ। ਖੈਰ ਮਤਲਬ ਘੱਟ ਗਿਣਤੀਆਂ ਦੇ ਇਹ ਸੋਨਮ ਵਾਂਗਚੁਕ ਦਾ ਵੀ ਤੁਸੀਂ ਪਿਛੋਕੜ ਦੇਖੋਗੇ ਤਾਂ ਇਹ ਵੀ ਬਹੁਤ ਧਰਮ ਨਾਲ ਜੁੜਿਆ ਹੋਇਆ ਹੈਗਾ। ਠੀਕ ਹੈ, ਉਧਰ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਹੋ ਰਹੀ, ਉਹਨੂੰ ਜੋਧਪੁਰ ਲੈ ਕੇ ਜਾਇਆ ਜਾ ਰਿਹਾ ਹੈਗਾ। ਉਧਰ ਅੰਮ੍ਰਿਤਪਾਲ ਡਿਬਰੂਗੜ੍ਹ 'ਚ ਬੈਠਾ ਗਾ ਤੇ ਇੱਧਰ ਇਹ ਤੋਕੀ ਰਜ਼ਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਯਾਨੀ ਕਿ ਤੁਸੀਂ ਸਾਰਾ ਦੇਖੋ ਇਹਨਾਂ ਨੂੰ ਕਿਵੇਂ ਜਿਹੜੇ ਮਾਈਨੋਰਟੀਜ਼ ਦੇ ਆਗੂ ਨੇ, ਜੇ ਉਹ ਕੋਈ ਆਪਣੇ ਹੱਕਾਂ ਵਾਸਤੇ ਆਪਣੀਆਂ ਮਤਲਬ ਤੋਕੀ ਰਜ਼ਾ ਹੋਰੀ ਤਾਂ ਸਿਰਫ ਔਰ ਸਿਰਫ ਆਪਣੇ ਰੱਬ ਨੂੰ ਸੈਲੀਬ੍ਰੇਟ ਕਰ ਰਹੇ ਸੀ, ਉਹ ਜੇਲ੍ਹ 'ਚ ਬੈਠੇ ਨੇ। ਸੋਨਮ ਵਾਂਗਚੁਕ ਆਪਣੇ ਸਟੇਟਹੁੱਡ ਦੀ ਡਿਮਾਂਡ ਕਰ ਰਿਹਾ ਸੀ, ਉਹ ਜੇਲ੍ਹ 'ਚ ਬੈਠਾ ਹੈਗਾ। ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਬੈਠਾ ਹੈਗਾ। ਤੇ ਇਹ ਮਤਲਬ ਮਾਈਨੋਰਟੀਜ਼ ਦੇ ਲੋਕਾਂ ਨੂੰ ਤਾਂ ਇਹ ਜੇ ਉਹ ਆਪਣੀ ਆਈਡੈਂਟੀਟੀ ਨੂੰ ਜਾਂ ਫਿਰ ਆਪਾਂ ਕਹਿ ਲਈਏ ਕਿ ਅੱਗੇ ਆ ਕੇ ਆਪਣੇ ਪੋਲੀਟੀਕਲ ਅਧਿਕਾਰਾਂ ਤੇ ਗੱਲ ਕਰਦੇ ਨੇ, ਉਹਨਾਂ ਤਾਂ ਇਹ ਜਰਦੇ ਹੀ ਨਹੀਂ। ਉਹਨਾਂ ਦੇ ਖਿਲਾਫ ਤਾਂ ਇੰਨੇ ਗੰਦੇ ਐਕਸ਼ਨ ਲੈਂਦੇ ਨੇ, ਸਿੱਧਾ ਐਨਐਸਏ ਲਾਉਂਦੇ ਨੇ ਉਹਨਾਂ ਤੇ ਤਾਂ, ਨੈਸ਼ਨਲ ਸਿਕਿਉਰਿਟੀ ਐਕਟ। ਜੀ ਇਹ ਤਾਂ ਹੈ ਜੀ। ਜੇਕਰ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਕੋਈ ਨਵਾਂ ਮੋੜ ਆਉਣ ਜਾ ਰਿਹਾ ਹੈ ਜੀ, ਜਾਂ ਫਿਰ ਕੁਝ ਹੋਰ ਹੈ? ਕਿਉਂਕਿ ਟਰੰਪ ਨੇ ਓਵਲ ਆਫਿਸ ਦੇ ਵਿੱਚ ਪਾਕਿਸਤਾਨ ਦੇ ਪੀਐਮ ਤੇ ਸੈਨਾ ਪ੍ਰਮੁੱਖ ਦਾ ਸਵਾਗਤ ਕੀਤਾ ਹੈ। ਹਾਂ, ਇਹ ਦੇਖੋ ਦੋ ਖਬਰਾਂ ਨੇ। ਮਤਲਬ ਇੱਕ ਤਾਂ ਜਿਹੜੀ ਆਪਾਂ ਕਹਿ ਸਕਦੇ, ਇੱਕ ਤਾਂ ਯੂਨਾਈਟਿਡ ਨੇਸ਼ਨਸ ਜਿਹੜੇ ਉਹ ਬੋਲੇ, ਦੂਜਾ ਇਹ ਡੋਨਾਲਡ ਟਰੰਪ ਨੇ ਵਾਈਟ ਹਾਊਸ 'ਚ ਮੇਜ਼ਬਾਨੀ ਕੀਤੀ ਤੇ ਦੋ ਜਿਹੜੇ ਉਹਨਾਂ ਦੇ ਪਾਕਿਸਤਾਨ ਦੇ ਵੱਡੇ ਆਗੂ ਹੈਗੇ ਆ ਉਹਨਾਂ ਨੂੰ ਲੈ ਕੇ ਗਏ। ਉਹਨਾਂ ਦੇ ਪ੍ਰਧਾਨ ਮੰਤਰੀ ਵੀ ਸੀਗੇ ਤੇ ਸੈਨਾ ਪ੍ਰਮੁੱਖ ਆਸਿਮ ਮੁਨੀਰ, ਸ਼ਹਿਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਦੋਵੇਂ ਸੀਗੇ। ਤੇ ਜਿਹੜਾ ਡੋਨਾਲਡ ਟਰੰਪ ਸੀਗੇ ਉਹਨਾਂ ਦੇ ਵੀ ਬਲੇਜ਼ਰ ਤੇ ਉਹ ਫਾਈਟਰ ਜੈਟ ਲੱਗਿਆ ਹੋਇਆ ਸੀਗਾ। ਜੇ ਤੁਸੀਂ ਉਹ ਫੋਟੋ ਤਿੰਨੇ ਜਾਣਿਆਂ ਦੀ ਦੇਖੋ ਤਾਂ ਡੋਨਾਲਡ ਟਰੰਪ ਦੇ ਬਲੇਜ਼ਰ ਤੇ ਵੀ ਪਾਕਿਸਤਾਨ ਦਾ ਫਾਈਟਰ ਜੈਟ ਲੱਗਿਆ ਹੋਇਆ ਸੀਗਾ। ਯਾਨੀ ਕਿ ਉਹ ਵੀ ਡੋਨਾਲਡ ਟਰੰਪ ਨੇ ਵੀ ਜਿਹੜਾ ਆਪਰੇਸ਼ਨ ਸਿੰਧੂਰ ਹੋਇਆ ਉਹਨੂੰ ਲੈ ਕੇ ਖਜਾਇਆਗਾ। ਇਹ ਗੱਲ ਤੁਸੀਂ ਦੇਖੋ। ਇੱਕ ਤਾਂ ਇਹ ਗੱਲ ਹੋ ਗਈ। ਦੂਜੀ ਗੱਲ ਇਹ ਹੈ ਕਿ ਟਰੰਪ ਨੇ 100% ਟੈਰਿਫ ਐਲਾਨ ਕਰ ਦਿੱਤਾ, ਜਿਸ ਕਰਕੇ ਜਿਹੜੇ ਇੰਡੀਆ ਦੇ ਫਾਰਮਾਸਿਊਟੀਕਲਸ ਕੰਪਨੀਆਂ ਨੇ ਉਹਨਾਂ ਦੇ ਸ਼ੇਅਰ ਵੀ ਡਿੱਗੇ ਨੇ। ਹਾਲਾਂਕਿ ਜੈਨਰਿਕ ਦਵਾਵਾਂ ਤੇ ਕੋਈ ਅਸਰ ਨਹੀਂ ਪਿਆ ਉਹਨਾਂ ਦੇ, ਪਰ ਜਿਵੇਂ ਜਿੱਥੇ ਜਿੰਨੀਆਂ ਵੀ ਦਵਾਈਆਂ ਬੂਟੀਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਇੰਡੀਆ ਦੀ, ਸਾਰੀਆਂ ਦੀ ਸ਼ੇਅਰ ਡਿੱਗੇ ਨੇ। ਕਿਉਂ? ਟਰੰਪ ਨੇ 100% ਉੱਥੇ ਟੈਰਿਫ ਐਲਾਨ ਕਰ ਦਿੱਤਾ। ਤਾਂ ਕਹਿ ਸਕਦੇ ਹੋ ਕਿ ਇੰਡੀਆ ਤੇ ਅਮਰੀਕਾ ਦੇ ਰਿਲੇਸ਼ਨਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਹੈਗਾ। ਅਮਰੀਕਾ ਪਾਕਿਸਤਾਨ ਨੂੰ ਆਪਣੇ ਕਲੋਜ਼ ਵੀ ਦਿਖਾ ਰਿਹਾ ਹੈਗਾ। ਇੱਧਰ ਇੰਡੀਆ ਤੇ ਟੈਰਿਫ ਵੀ ਟੈਰਿਫ ਵੋਰ ਵੀ ਇੰਡੀਆ ਨਾਲ ਪੂਰਾ ਚੱਲ ਹੀ ਰਿਹਾ ਹੈਗਾ। ਇਹ ਦੋਵੇਂ ਚੀਜ਼ਾਂ ਨੇ। ਮਤਲਬ ਇੱਕ ਵਾਰ ਇਸ ਪੂਰੇ ਮਾਮਲੇ ਤੇ ਮੈਨੂੰ ਲੱਗਦਾ ਹੈਗਾ ਕਿ ਮੈਂ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਯੇਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਸੁਸ਼ਾਂਤ ਸਿੰਘ, ਉਹਨਾਂ ਨਾਲ ਆਪਣੀ ਗੱਲ ਹੋ ਪਵੇ। ਅਗਲੀ ਵਾਰ ਮੈਂ ਕੋਸ਼ਿਸ਼ ਕਰਾਂਗਾ ਕਿ ਅਗਲੇ ਵੀਕ ਸ਼ਨੀਵਾਰ ਨੂੰ ਹੀ
ਯੇਲ ਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਸ਼ਾਂਤ ਸਿੰਘ ਉਹਨਾਂ ਦਾ ਇੰਟਰਵਿਊ ਤੁਹਾਡੇ ਤੱਕ ਪਹੁੰਚਾਈਏ, ਤਾਂ ਕਿ ਜਿਹੜਾ ਇੰਡੀਆ ਦੀ ਜਿਹੜੀ ਫੋਰਨ ਪਾਲਿਸੀ ਉਹਦੇ ਤੇ ਇੱਕ ਵਧੀਆ ਗੱਲਬਾਤ ਹੋ ਸਕੇ, ਇਹ ਵੀ ਸਮਝਿਆ ਜਾ ਸਕੇ ਕਿ ਗਲੋਬਲ ਜੀ ਸਾਊਥ 'ਚ ਅੱਜ ਦੇ ਟਾਈਮ ਇੰਡੀਆ ਕਿੱਥੇ ਖੜਿਆ ਗਾ, ਅੱਜ ਦੇ ਟਾਈਮ ਇੰਡੀਆ ਦੀ ਅਮਰੀਕਾ ਨਾਲ ਕਿਸ ਕਿਸਮ ਦੀ ਅੱਗੇ ਕੀ ਰਾਹ ਹੈਗਾ, ਹੁਣ ਕੀ ਸਥਿਤੀ ਹੈ, ਅੱਗੇ ਕੀ ਰਾਹ ਹੈਗਾ, ਰਸੀਆ ਚਾਈਨਾ, ਇਹ ਸਾਰਾ ਜਿਹੜਾ ਜੀਓਪੋਲਿਟਿਕਸ ਹੈਗੀ ਆ ਇੰਡੀਆ ਦੇ ਜੀ ਆਲੇ ਦੁਆਲੇ ਸਾਊਥ ਏਸ਼ੀਆ ਦੀ, ਇਹ ਸਾਰੀ ਆਪਾਂ ਉਹਨਾਂ ਤੋਂ ਸਮਝਾਂਗੇ ਅਗਲੇ ਵਾਰ। ਜੀ। ਉਧਰ ਕਹਿੰਦੇ ਵੀ ਟਰੰਪ ਸਾਹਿਬ ਨੇ ਇੱਕ ਹੋਰ ਗੋਲਾ ਸਿੱਟ ਦਿੱਤਾ ਟੈਰਿਫ ਵਾਲਾ, ਜਿਹਦੇ ਨਾਲ ਫਾਰਮਾ ਕੰਪਨੀਆਂ ਦੇ ਵਿੱਚ ਖਾਸਾ ਹੜਕੰਪ ਮਚ ਗਿਆ। 100% ਕਹਿੰਦੇ ਟੈਰਿਫ ਦੀ ਗੱਲ ਉਹਨਾਂ ਨੇ ਕਹਿਤੀ ਹੈ, 1 ਤਰੀਕ ਤੋਂ ਪੂਰਨ ਤੌਰ ਤੇ ਹੁਕਮ ਲਾਗੂ ਹੋ ਜਾਣਾ ਹੈ। ਕਹਿੰਦੇ ਸ਼ਰਤ ਇਹਦੇ ਚ ਇਹ ਹੈ ਵੀ ਤੁਸੀਂ ਆਪਣਾ ਪਲਾਂਟ ਅਮਰੀਕਾ ਲੈ ਕੇ ਆਓ। ਹਾਂ, ਇਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਡੋਨਾਲਡ ਟਰੰਪ ਵਾਲੀ, ਇਹੀ ਗੱਲ ਹੈ, ਇਹੀ ਖਬਰ ਹੈ ਕਿ ਇੰਡੀਆ ਦੇ ਫਾਰਮਾ ਕੰਪਨੀਆਂ ਤੇ ਉਹਨਾਂ ਨੇ 100% ਟੈਰਿਫ ਲਗਾ ਦਿੱਤਾ ਹੈਗਾ, ਤੇ ਉਹ ਸ਼ਰਤ ਹੀ ਧਰ ਰਹੇ ਨੇ ਕਿ ਜੇ ਤੁਸੀਂ ਦਵਾਈਆਂ ਬਣਾਉਣੀਆਂ ਨੇ ਤਾਂ ਫਿਰ ਇੰਡੀਆ 'ਚ ਪਲਾਂਟ ਬਣਾਓ, ਮੈਨੂਫੈਕਚਰਿੰਗ ਅਮਰੀਕਾ 'ਚ ਲੈ ਕੇ ਆਓ ਤੇ ਅਮਰੀਕਾ 'ਚ ਮੈਨੂਫੈਕਚਰਿੰਗ ਕਰੋ, ਤਾਂ ਅਸੀਂ ਤੁਹਾਨੂੰ ਟੈਰਿਫ ਤੋਂ ਰਿਆਇਤ ਦੇਵਾਂਗੇ। ਇਹ ਉਹੀ ਖਬਰ ਹੈ ਜੀ। ਜੀ। ਸੋ ਜੇਕਰ ਅੱਜ ਤੋਂ ਅੱਗੇ ਆਪਾਂ ਚੱਲੀਏ ਤਾਂ ਉਧਰ ਪਠਾਨ ਮਾਜਰਾ ਸਾਹਿਬ ਜਿਹੜੇ ਕਰੀਬੀ ਰਿਸ਼ਤੇਦਾਰ ਵੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਤੇ ਉਹਨਾਂ ਦੀ ਧਰਮ ਪਤਨੀ ਦੇ, ਤੇ ਇਸ ਦੇ ਵਿੱਚ ਜਦੋਂ ਤੋਂ ਫਰਾਰ ਨੇ ਉਹਨਾਂ ਨੇ ਥੋੜੇ ਵਕਫੇ ਬਾਅਦ ਕੁਝ ਵੀਡੀਓ ਜਾਰੀ ਕਰਦੇ ਰਹਿੰਦੇ ਨੇ, ਇੱਕ ਅੱਧੀ ਉਹ, ਤੇ ਹੁਣ ਵੀ ਉਹਨਾਂ ਨੇ ਇੱਕ ਨਵੀਂ ਵੀਡੀਓ ਜਾਰੀ ਕੀਤੀ ਹੈ ਫਰਾਰੀ ਤੋਂ ਬਾਅਦ, ਤੇ ਉਸ ਵੀਡੀਓ 'ਚੋਂ ਆਖ ਕੀ ਰਹੇ ਨੇ ਜੀ? ਹਾਂਜੀ, ਹਰਿਆਣੇ 'ਚ ਫਰਾਰੀਆਂ ਕੱਟ ਰਹੇ ਨੇ ਬੀਜੇਪੀ ਦੀ ਸ਼ਹਿਰ 'ਚ, ਤੁਸੀਂ ਕਹਿ ਸਕਦੇ ਹੋ। ਪਟਿਆਲੇ ਦੀ ਸਨੌਰ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪ੍ਰੀਤ ਸਿੰਘ ਪਠਾਨ ਮਾਜਰਾ ਨੂੰ ਜੇ ਅੱਜ ਆਪਾਂ ਦੇਖਣਾ ਹੋਵੇ ਤਾਂ 3 ਹਫ਼ਤੇ ਹੋ ਗਏ, ਤਕਰੀਬਨ 3 ਤੋਂ 4 ਹਫ਼ਤੇ ਹੋ ਗਏ, ਤੇ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਬੰਦ ਕਰ ਰੱਖੇ ਹੈਗੇ ਆ, ਬੰਦ ਕੀਤੇ ਗਏ ਹੈਗੇ ਆ। ਦੂਜਾ ਉਹ ਮਤਲਬ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਦੀ ਪਤਨੀ ਨੂੰ ਹਾਊਸ ਅਰੈਸਟ ਕੀਤਾ ਗਿਆ ਹੈਗਾ। ਉਸ ਜਿਹੜੀ ਨਵੀਂ ਵੀਡੀਓ ਆਈ ਹੈ ਉਹਨਾਂ ਦੀ, ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ, ਤੇ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਨਾਲ ਖੜਿਆ ਸੀ ਤੇ ਇਹਨਾਂ ਨੇ ਫਿਰ ਮੈਨੂੰ ਪੰਜਾਬ ਨਾਲ ਖੜੇ ਹੋਣ ਦੀ ਸਜ਼ਾ ਦਿੱਤੀ ਹੈ। ਮੇਰੇ ਪਰਿਵਾਰ 'ਚ ਮੇਰੇ ਬੱਚਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਮੇਰੀ ਪਤਨੀ ਦਾ ਆਪਰੇਸ਼ਨ ਹੋ ਚੁੱਕਿਆ ਹੈ ਤੇ ਉਹਨੂੰ ਹਾਊਸ ਅਰੈਸਟ ਇਹ ਰੱਖ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸਰਕਾਰ ਨੂੰ ਹਾਈ ਕੋਰਟ 'ਚ ਘਸੀਟਾਂਗਾ। ਇਹ ਗੱਲਾਂ ਸਾਹਮਣੇ ਆਈਆਂ ਨੇ। ਉਹਨਾਂ ਨੇ ਕਿਹਾ ਕਿ ਮੈਂ ਬੇਕਸੂਰ ਹਾਂ। ਦੂਜਾ ਉਹਨਾਂ ਨੇ ਮਤਲਬ ਟੈਕਨੀਕਲ ਗੱਲ ਵੀ ਰੱਖੀ ਆਪਣੀ ਧਾਰਾਵਾਂ ਬਾਰੇ, ਆਪਣੇ ਕੇਸਾਂ ਬਾਰੇ। ਤੀਜਾ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ ਵਾਲੇ ਚਾਹੁੰਦੇ ਨੇ ਮੈਨੂੰ ਮਾਰਨਾ, ਤੇ ਮੇਰਾ ਕਸੂਰ ਸਿਰਫ ਇੰਨਾ ਹੀ ਹੈ, ਮੈਂ ਦਿੱਲੀ ਵਾਲਿਆਂ ਦੇ ਉਲਟ ਖੜੇ ਹੋ ਕੇ ਪੰਜਾਬ ਦੀ ਗੱਲ ਰੱਖ ਰਿਹਾ ਸੀਗਾ। ਤੇ ਇਹ ਚੀਜ਼ਾਂ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਬੋਲਣ ਦੀ ਸਜ਼ਾ ਮਿਲੀ ਹੈ ਤੇ ਮੇਰੇ ਮੈਂ ਜਜ਼ਬਾਤਾਂ 'ਚ ਆ ਕੇ ਬੋਲਿਆ ਸੀਗਾ, ਇਹ ਤਾਂ ਮੈਨੂੰ ਮਾਰਨ ਨੂੰ ਫਿਰਦੇ ਨੇ, ਮੇਰਾ ਐਨਕਾਊਂਟਰ ਕਰਨ ਨੂੰ ਫਿਰਦੇ ਨੇ। ਇਹ ਚੀਜ਼ਾਂ ਉਹਨਾਂ ਵੱਲੋਂ ਕਹੀਆਂ ਗਈਆਂ ਹੈਗੀਆਂ, ਯਾਨੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਹੀ ਇਹਨਾਂ ਦੀ ਪੋਲ ਪੱਟੀ ਖੋਲ ਰਹੇ ਨੇ। ਪਤਾ ਨਹੀਂ ਕਿਉਂ ਇਹਨਾਂ ਨੇ ਡਰਾਮਾ ਕ੍ਰੀਏਟ ਕਰ ਰੱਖਿਆ ਗਾ, ਤੇ ਕੋਈ ਇੰਨੀ ਚੀਜ਼ ਮਤਲਬ ਦੇਖੋ, ਮੈਨੂੰ ਇਹ ਵੀ ਲੱਗਦਾ ਗਾ ਜੇ ਸਰਕਾਰ ਚਲੀ ਗਈ ਆਮ ਆਦਮੀ ਪਾਰਟੀ ਦੀ 2027 'ਚ, ਤੁਸੀਂ ਦੇਖਿਓ ਘੱਟੋ ਘੱਟ 15 ਤੋਂ 20 ਵਿਧਾਇਕ ਏਦਾਂ ਦੇ ਹੋਣਗੇ ਜਿਹੜੇ ਦਿੱਲੀ ਵਾਲਿਆਂ ਦੀ ਪੂਰੀ ਪੋਲ ਪੱਟੀ ਖੋਲਣਗੇ, ਖੂਬ ਖੁਲਾਸੇ ਹੋਣਗੇ। ਆਪਾਂ ਦੇਖ ਹੀ ਰਹੇ ਹਾਂ, ਮਤਲਬ ਇੱਕ ਪਾਰਸ਼ਦ ਦੀ ਵੱਧ ਔਕਾਤ ਹੁੰਦੀ ਹੈ ਅੱਜ ਦੇ ਟਾਈਮ, ਪੰਜਾਬ ਦੇ ਐਮਐਲਏ ਤੋਂ ਵੱਧ ਔਕਾਤ ਮੈਂ ਦੇਖ ਰਿਹਾ ਇੱਕ ਕਾਉਂਸਲਰ ਦੀ ਹੈ। ਜੀ ਠੀਕ ਹੈ, ਕਾਉਂਸਲਰ ਕਿਉਂ, ਜਿਹੜੇ ਇਹਨਾਂ ਦੇ ਉੱਤੇ ਇੱਕ ਬੰਦਾ ਜਿਹੜਾ ਲਗਾਇਆ ਹੋਇਆ ਹੈ, ਉਹਨਾਂ ਦੀ ਤਾਕਤ ਜ਼ਿਆਦਾ ਹੈ। ਐਮਐਲਏ ਤਾਂ ਕੁਝ ਆਪਣੇ ਪੱਧਰ ਤੇ ਕਹਿ ਵੀ ਨਹੀਂ ਸਕਦਾ ਕਿਸੇ ਸਟੇਜ ਤੇ, ਕੁਝ ਕਰ ਵੀ ਨਹੀਂ ਪਾ ਰਹੇ ਨਾ ਵਿਚਾਰੇ ਕਿਸੇ ਜੋਗੇ, ਉਹ ਮਤਲਬ ਥਾਣੇ 'ਚ ਫੋਨ ਕਰਨ ਜੋਗੇ ਨਹੀਂ। ਉਹ ਤਾਂ ਸੋਚੋ ਕਿ ਉਹ ਪਿੰਡਾਂ ਦੀ ਸਿਆਸਤ ਨੂੰ ਕਿਵੇਂ ਸਾਂਭ ਲੈਣਗੇ। ਠੀਕ ਹੈ, ਪਿੰਡਾਂ 'ਚ ਤਾਂ ਆਪਾਂ ਨੂੰ ਪਤਾ ਕਿ ਜਿਹੜੇ ਲੋਕਾਂ ਦੇ ਮੋਹਤਬਾਰ ਬੰਦੇ ਹੁੰਦੇ ਨੇ, ਉਹਨਾਂ ਨੂੰ ਥਾਣੇ ਤਹਿਸੀਲ ਸਾਰੇ ਕਿਤੇ ਕੰਮ ਪੈਂਦੇ ਨੇ, ਤੇ ਸਾਰਾ ਕੁਝ ਕੇਸ ਦਰਜ ਕਰਕੇ ਥੋੜੀ ਨਾ ਚੱਲਦਾ, ਕੇਸਾਂ ਤੇ ਥਾਣਿਆਂ ਤੇ ਥੋੜੀ ਨਾ ਚੱਲਦਾ ਹੈਗਾ। ਇੱਕ ਪਿੰਡਾਂ ਦਾ ਇੱਕ ਆਪਣਾ ਸਿਸਟਮ ਹੈ, ਉਹਦੇ 'ਚ ਕਈ ਰਾਜੀਨਾਮੇ ਹੁੰਦੇ ਨੇ, ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜੇ ਬੰਦਿਆਂ ਤੋਂ ਗਲਤੀ ਵੀ ਹੋ ਜਾਂਦੀ ਹੈ ਤੇ ਇਹ ਥੋੜੀ ਨਾ ਹੁੰਦਾ, ਪਿੰਡ ਵਾਲੇ ਇਹ ਥੋੜੀ ਨਾ ਸੋਚਦੇ ਨੇ ਕਿ ਸਾਰਿਆਂ ਨੂੰ ਜੇਲ੍ਹਾਂ 'ਚ ਭਰ ਦਿਓ, ਕੋਈ ਹੋਰ ਚੀਜ਼ਾਂ ਵੀ ਹੁੰਦੀਆਂ ਨੇ। ਉਹ ਮੋਹਤਬਾਰ ਬੰਦਿਆਂ ਦੀ ਕੋਈ ਗੱਲ ਹੀ ਨਹੀਂ ਸੁਣੀ ਜਾਊਗੀ। ਐਮਐਲਏ ਦੀ ਮੋਹਤਬਾਰ ਬੰਦੇ ਕਿੱਥੇ ਜਾਣਗੇ ਐਮਐਲਏ ਕੋਲ? ਐਮਐਲਏ ਦੀ ਥਾਣਿਆਂ 'ਚ ਚੱਲ ਨਹੀਂ ਰਹੀ ਨਾ, ਉਹਨਾਂ ਦੀ ਕੋਈ ਗੱਲ ਸੁਣ ਰਿਹਾ ਹੈਗਾ। ਫਿਰ ਉਹਨਾਂ ਦੀ ਕਿਤੇ ਵੀ ਮਤਲਬ ਸਿੱਧੀ ਗੱਲ ਹੈ ਕਿ ਚੈਲੰਜ ਹੈ ਇੱਕ ਵੱਡਾ ਪੰਜਾਬ ਦਾ ਜਿਹੜਾ ਦੇਖੋ, ਇੱਕ ਸਟੇਟ ਜਾਂ ਫਿਰ ਇੱਕ ਸਰਕਾਰ ਜਾਂ ਆਪਾਂ ਕਹਿ ਲਈਏ ਕਿ ਜਿਹੜਾ ਪ੍ਰਸ਼ਾਸਨ ਹੈ, ਉਹ ਸਾਰੇ ਕਿਤੇ ਪ੍ਰੈਜ਼ੈਂਟ ਨਹੀਂ ਹੋ ਸਕਦਾ।
ਲੋਕਾਂ ਦੀ ਛੋਟੀਆਂ ਚੀਜ਼ਾਂ 'ਚ ਹਰ ਥਾਂ ਤੇ ਪ੍ਰੈਜ਼ੈਂਟ ਨਹੀਂ ਹੋ ਸਕਦਾ। ਨਹੀਂ ਉਹਦੇ ਹੋ ਸਕਦਾ। ਵਾਸਤੇ ਉਹਦੇ ਕਰਕੇ ਹੀ ਮਤਲਬ ਜਿਹੜੇ ਆਪਣੇ ਪਿੰਡਾਂ 'ਚ ਠੋਲੇਦਾਰ ਹੁੰਦੇ ਨੇ, ਮੋਹਤਬਾਰ ਬੰਦੇ ਹੁੰਦੇ ਨੇ, ਲਾਣੇਦਾਰ ਹੁੰਦੇ ਨੇ, ਜਾਂ ਫਿਰ ਜਿਹੜੇ ਆਪਾਂ ਕਹਿ ਲਈਏ ਕਿ ਪੰਚਾਇਤੀ ਕਿਸਮ ਦੇ ਬੰਦੇ ਹੁੰਦੇ ਨੇ, ਜਿਹੜੇ ਕਿ ਸਾਰੇ ਕਿਤੇ ਪੰਚਾਇਤੀਆਂ 'ਚ ਜਾਂਦੇ ਨੇ, ਉਹਨਾਂ ਦਾ ਵੀ ਇੱਕ ਵਰਥ ਹੁੰਦੀ ਹੈ। ਤੇ ਇਹ ਜਿਹੜਾ ਸਿਸਟਮ ਅੱਜ ਦੇ ਟਾਈਮ ਪੰਜਾਬ 'ਚ ਚੱਲ ਰਿਹਾ, ਸਾਰੇ ਹੀ ਉਸ ਪਿੰਡੂ ਸਿਸਟਮ ਨੂੰ ਨਕਾਰ ਰਿਹਾ ਗਾ। ਤੇ ਇਹ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਖੁਲਾਸੇ ਤਾਂ ਹੋਰ ਵੀ ਹੋਣਗੇ ਜਦੋਂ ਇਹਨਾਂ ਦੀ ਸਰਕਾਰ ਜਾਊਗੀ। ਜੀ, ਇੰਟਰਨਲ ਡੈਮੋਕ੍ਰੇਸੀ ਦਾ ਮਾਮਲਾ ਵੀ ਹੈ ਨਾ, ਤੁਸੀਂ ਉਹ ਪਾਰਟੀ ਹੋ ਜਿਹੜੀ ਬਹੁਤ ਸਾਰੇ ਪੁਰਾਣੀਆਂ ਰੀਤੀ ਰਿਵਾਜਾਂ ਨੂੰ ਕੱਟਦੀ ਹੋਈ ਆਈ ਸੀ, ਵੀ ਅਸੀਂ ਤਾਂ ਭਾਈ ਬਿਲਕੁਲ ਹੀ 360 ਡਿਗਰੀ ਤੇ ਘੁੰਮ ਜਾਣਾ, ਜਾਂ 90 ਡਿਗਰੀ ਤੇ ਘੁੰਮ ਜਾਣਾ ਕਹਿ ਲਈਏ, ਵੀ ਦੂਜੇ ਪਾਸੇ ਨੂੰ ਮੂੰਹ ਕਰਕੇ ਚੱਲਣਾ ਹੈ ਅਸੀਂ, ਪਰ ਕੀਤਾ ਸਾਰਾ ਕੁਝ ਉਲਟ ਹੈ। ਪਰ ਚਲੋ ਅੱਗੇ ਚੱਲਦੇ ਹਾਂ। ਉਧਰ ਬੇਹੱਦ ਮੰਦਭਾਗੀ ਦਰਦਨਾਕ ਖਬਰ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੀ ਹੋਈ। ਪੰਜਾਬੀ ਸਿਰਕੱਢ ਗਾਇਕ ਰਾਜਵੀਰ ਜਵੰਦਾ ਹੈ ਜਿਹੜਾ, ਬਹੁਤ ਸਾਰੇ ਉਹਨਾਂ ਦੇ ਗਾਣੇ, ਬਹੁਤ ਸਾਰੇ ਵਿਊ ਬਟੋਰਨ ਵਾਲੇ ਉਹਨਾਂ ਦੇ ਗਾਣੇ ਨੇ। ਅਕਸਰ ਉਹ ਜਾਣੇ ਜਾਂਦੇ ਨੇ ਚੰਗੀ ਆਪਣੀ ਸ਼ੈਲੀ ਦੇ ਲਈ, ਗਾਣਿਆਂ ਦੀ ਅਸ਼ਲੀਲਤਾ ਨਾ ਪਰੋਸਣ ਦੇ ਲਈ। ਉਹਨਾਂ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਹੈ, ਉਹ ਐਡਵੈਂਚਰ ਕਰਦੇ ਰਹਿੰਦੇ ਨੇ। ਤੇ ਉਹ ਕਹਿੰਦੇ ਹਿਮਾਚਲ ਦੇ ਵਿੱਚ ਉਹ ਬਾਈਕ ਰਾਈਡਿੰਗ ਕਰ ਰਹੇ ਸੀ ਜਿਸ ਸਮੇਂ, ਤਾਂ ਉਹਨਾਂ ਦਾ ਭਿਆਨਕ ਸੜਕ ਹਾਦਸਾ ਹੋ ਗਿਆ। ਪਾਇਓ ਜ਼ਰਾ ਚਾਨਣਾ, ਉਹਨਾਂ ਦੀ ਕੰਡੀਸ਼ਨ ਕਿਹੋ ਜਿਹੀ ਹੈ ਜੀ ਇਸ ਸਮੇਂ? ਇਸ ਟਾਈਮ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਨੇ। ਉਹ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ 'ਚ ਉਹਨਾਂ ਦਾ ਐਕਸੀਡੈਂਟ ਹੋਇਆਗਾ। ਉਹ ਬੱਦੀ ਤੋਂ ਸ਼ਿਮਲਾ ਜਾ ਰਹੇ ਸੀਗੇ, ਉਸ ਦੌਰਾਨ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਐਕਸੀਡੈਂਟ ਹੋਇਆਗਾ। ਤੇ ਦੁਪਹਿਰ ਤਕਰੀਬਨ 1:45 ਵਜੇ ਉਹਨਾਂ ਨੂੰ ਗੰਭੀਰ ਹਾਲਾਤਾਂ 'ਚ ਐਮਰਜੈਂਸੀ 'ਚ ਭਰਤੀ ਕਰਾਇਆ ਗਿਆ ਸੀ। ਇਸ ਟਾਈਮ ਉਹ ਵੈਂਟੀਲੇਟਰ 'ਚ ਹੈਗੇ ਆ। ਜਿਹੜੇ ਕਹਿ ਲਈਏ ਕਿ ਉਹ ਡਾਕਟਰ ਹੈਗੇ ਆ, ਉਹਨਾਂ ਤੋਂ ਜਿੰਨੀ ਗੱਲ ਭਾਰ ਆਈ ਹੈ, ਉਹਨਾਂ ਦੇ ਇੱਕ ਤਾਂ ਸਿਰ ਤੇ ਚੋਟ ਹੈ, ਇੱਕ ਦੂਜਾ ਉਹਨਾਂ ਦੀ ਰੀੜ ਦੀ ਹੱਡੀ ਤੇ ਵੀ ਚੋਟ ਹੈ। ਤੇ ਇਸ ਟਾਈਮ ਉਹ ਲਾਈਫ ਸਪੋਰਟ ਸਿਸਟਮ ਤੇ ਹੀ ਨੇ। ਨਿਊਰੋ ਸਰਜਰੀ ਦੇ ਜਿਹੜੇ ਡਾਕਟਰ ਨੇ ਉਹ ਪੂਰਾ ਮੁਲਾਂਕਣ ਕਰ ਰਹੇ ਨੇ। ਬਹੁਤ ਸਾਰੇ ਪੰਜਾਬੀ ਸਿੰਗਰ ਵੀ ਉਹਨਾਂ ਦੇ ਸਪੋਰਟ 'ਚ ਪਹੁੰਚੇ ਨੇ। ਲੁਧਿਆਣੇ ਦੇ ਪੋਨਾ ਪਿੰਡ ਤੋਂ ਨੇ ਉਹ। ਤੇ ਸਹੀ ਕਹਿ ਰਹੇ ਹੋ ਤੁਸੀਂ, ਬਹੁਤ ਵਧੀਆ ਗਾਇਕ ਨੇ ਤੇ ਬਹੁਤ ਵਧੀਆ ਗਾਣੇ ਗਾਉਂਦੇ ਨੇ। ਪਰ ਅੱਜ ਇਹ ਮੰਦਭਾਗੀ ਖਬਰ ਹੈ ਕਿ ਉਹਨਾਂ ਦੀ ਬਾਈਕ ਦਾ ਐਕਸੀਡੈਂਟ ਹੋਇਆਗਾ। ਜੀ, ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਕੇਂਦਰ ਦੇ ਵੱਲੋਂ ਜਿਹੜਾ ਕੇਂਦਰੀ ਮੰਤਰੀ ਇੱਕ ਗੱਲ ਆਖ ਰਹੇ ਨੇ, ਉਹ ਪੰਜਾਬ ਸਰਕਾਰ ਦੇ ਧਿਆਨ ਨਾਲ ਸੁਣ ਲੈਣੀ ਚਾਹੀਦੀ ਹੈ। ਕੇਂਦਰ ਕਹਿ ਰਿਹਾ ਵੀ ਭਾਈ ਜਿਹੜਾ ਅਸੀਂ 1600 ਕਰੋੜ ਅਨਾਉਂਸ ਕੀਤਾ ਹੈ, ਉਹ ਸਿੱਧਾ ਉਹਨਾਂ ਲੋਕਾਂ ਦੇ ਖਾਤਿਆਂ 'ਚ ਜਾਊਗਾ ਜਿਨ੍ਹਾਂ ਦਾ ਨੁਕਸਾਨ ਹੋਇਆ, ਸਰਕਾਰ ਨੂੰ ਕੁਝ ਨਹੀਂ ਮਿਲਣਾ। ਪਰ ਦੂਜੇ ਪਾਸਿਓਂ ਸਵਾਲ ਇਹ ਵੀ ਹੈ ਕਿ ਕੀ ਉੱਥੋਂ ਟੀਮਾਂ ਆਉਣਗੀਆਂ ਜਿਹੜੀਆਂ ਅਸੈਸ ਕਰਨਗੀਆਂ ਕਿ ਕਿਹਨੂੰ ਦੇਣੇ ਨੇ, ਕਿਹਨੂੰ ਨਹੀਂ ਦੇਣੇ। ਇਹ ਕਿੱਦਾਂ ਬਣੂਗੀ ਜੀ ਗੱਲ? ਉਹਨਾਂ ਨੇ ਤਾਂ ਕਹਿਤਾ, ਹੁਣ ਸਰਕਾਰ ਵੀ ਸੁਣ ਲਵੇ। ਦੇਖੋ, ਕੇਂਦਰੀ ਰਾਜ ਮੰਤਰੀ BL ਵਰਮਾ ਇੱਥੇ ਆਏ ਹੋਏ ਸੀ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਪੰਜਾਬ ਵਾਸਤੇ 1600 ਕਰੋੜ ਦੇਣੇ ਨੇ, ਉਹ ਸਿੱਧੇ ਕਿਸਾਨਾਂ ਦੇ ਖਾਤੇ 'ਚ ਜਾਣਗੇ, ਅਸੀਂ ਸੂਬੇ ਸਰਕਾਰ ਨੂੰ ਨਹੀਂ ਦੇਵਾਂਗੇ। ਉਹਨਾਂ ਨੇ ਕਿਹਾ ਕਿ ਗਿਰਦਾਵਰੀ ਕਰਵਾਈ ਜਾਵੇਗੀ, ਫਸਲਾਂ ਦੀ ਸਰਵੇ ਹੋਊਗਾ ਤੇ ਪੈਸਾ ਸਿੱਧਾ ਕਿਸਾਨਾਂ ਨੂੰ ਮਿਲੂਗਾ। ਤੇ ਇਹ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਤੇ ਉਹ ਦੂਜਾ ਉਹਨਾਂ ਨੇ ਆਰੋਪ ਵੀ ਲਾਇਆ, ਗੰਭੀਰ ਆਰੋਪ ਲਾਇਆ ਕਿ ਸਤਲੁਜ ਦਰਿਆ 'ਚ ਜਿਹੜਾ ਹੜ੍ਹ ਆਇਆਗਾ, ਉਹ ਜਿਹੜਾ ਖਨਨ ਕੀਤਾ ਜਾ ਰਿਹਾਗਾ ਨਦੀ ਦੇ ਵਿੱਚ, ਦਰਿਆ ਦੇ ਵਿੱਚ, ਉਹਦੇ ਕਰਕੇ ਆਇਆ। ਤੇ ਉਹਨਾਂ ਨੇ ਜਲ ਸੰਸਾਧਨ ਮੰਤਰੀ ਹੈ, ਉਹਨਾਂ ਦੇ ਭਰਾ ਤੇ ਆਰੋਪ ਲਾਇਆ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਭਰਾ ਜਿਹੜੇ ਹੈਗੇ ਆ, ਉਹ ਦਰਿਆਵਾਂ 'ਚ ਖਨਨ ਕਰਾ ਰਹੇ ਨੇ। ਇਹ ਗੱਲ ਉਹਨਾਂ ਵੱਲੋਂ ਕਹੀ ਹੈ, ਮਾਈਨਿੰਗ ਕਰਾ ਰਹੇ ਨੇ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਮਾਈਨਿੰਗ ਹੋਈ ਉਹਦੇ ਕਰਕੇ 340 ਏਕੜਾਂ ਦਾ ਕਟਾਅ ਹੋਇਆਗਾ। ਅੱਜ ਇਸ ਤੋਂ ਇਲਾਵਾ ਦੇਖੋ, ਇਹ ਤਾਂ ਗੱਲ ਲਗਾਤਾਰ ਜਿਹੜੀ ਸੈਂਟਰ ਸਰਕਾਰ ਉਹ ਪੁਸ਼ ਕਰ ਹੀ ਰਹੀ ਹੈ ਕਿ ਪੰਜਾਬ 'ਚ ਜਿਹੜੇ ਹੜ੍ਹ ਹੈਗੇ ਉਹ ਮਾਈਨਿੰਗ ਕਰਕੇ ਆਏ ਨੇ। ਪਰ ਉਹ ਸਾਰਾ ਸੱਚ ਨਹੀਂ ਹੈ। ਉਹ ਡੈਮਸ ਵਾਲੇ ਮਾਮਲੇ ਤੋਂ ਉਹ ਸਾਰਾ ਨਜ਼ਰੀਆ ਬਦਲਣਾ ਚਾਹੁੰਦੇ ਨੇ, ਕਿਉਂਕਿ BBMB ਤੇ ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਨੇ। ਇਸ ਕਰਕੇ ਉਹ ਸ਼ਾਇਦ ਸਾਰਾ ਫੋਕਸ ਕਿਤੇ ਉਹ ਲੈ ਕੇ ਜਾਣਾ ਚਾਹੁੰਦੇ ਨੇ। ਤੇ ਮਤਲਬ ਮੈਨੂੰ ਲੱਗਦਾ, ਚਲੋ ਠੀਕ ਹੈ, ਤੁਸੀਂ 1600 ਕਰੋੜ ਦੇ ਦੋਗੇ, ਮਤਲਬ ਫਿਰ ਸੂਬੇ ਦੀ ਜਿਹੜੀ ਸਰਕਾਰ ਹੈ, ਫਿਰ ਕੀ ਉਹ ਸਿਰਫ ਸਿਕਿਉਰਿਟੀ ਗਾਰਡ ਹੈ? ਇਹ ਵੀ ਦੱਸ ਦਿਓ ਜੀ। ਮਤਲਬ ਉਹਨਾਂ ਨੂੰ ਜੇ ਤੁਸੀਂ ਕੁਝ ਦੇਣਾ ਨਹੀਂ, ਉਹਨਾਂ ਦੇ ਫਾਈਨੈਂਸ਼ੀਅਲ ਕੋਈ ਹੱਕ ਬਣਦੇ ਹੀ ਨਹੀਂ, ਤੇ ਫਿਰ ਇਹ ਦੱਸ ਦਿਓ ਕਿ ਪੰਜਾਬ ਦੀ ਜਿਹੜੀ ਸੂਬਾ ਸਰਕਾਰ ਉਹ ਸਿਰਫ ਸਿਕਿਉਰਿਟੀ ਗਾਰਡ ਹੈ ਜੀ। ਇਹ ਕੇਂਦਰ ਮਤਲਬ ਬਹੁਤ ਚਲਾਕੀਆਂ ਕਰ ਰਿਹਾ ਹੈਗਾ ਪੰਜਾਬ ਨਾਲ, ਬਹੁਤ ਅੱਡ ਕਿਸਮ ਦੀਆਂ। ਮੈਨੂੰ ਲੱਗਦਾ ਕਿਸਾਨਾਂ ਦੇ ਖਾਤੇ 'ਚ ਵੀ ਕੁਝ ਨਹੀਂ ਆਣੇ। ਕਿਸਾਨਾਂ ਦੇ ਖਾਤੇ 'ਚ ਤਾਂ ਯਾਰ ਜਿਹੜੀ ਤੁਸੀਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਕਰਾਉਂਦੇ ਹੋ ਜਾਂ ਫਿਰ ਹੋਰ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਪੈਸੇ ਆਣਗੇ ਜੀ।
ਸੋ ਵੇਖਾਂਗੇ ਇਹ ਕਿੱਦਾਂ ਮੈਨੇਜ ਹੋਊਗਾ ਤੇ ਕਿੱਦਾਂ ਡਿਸਟ੍ਰੀਬਿਊਸ਼ਨ ਹੋਊਗੀ ਪੈਸੇ ਦੀ। ਉਧਰ ਪੰਜਾਬ ਦੇ ਖਾਸ ਤੌਰ ਤੇ ਮਾਲਵੇ ਦੇ ਏਰੀਏ ਮਾਨਸੇ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਕਪਾਹ ਦੀਆਂ ਮੰਡੀਆਂ, ਕਪਾਹ ਦੀ ਫਸਲ ਦੇ ਲਈ ਬਹੁਤ ਜਾਣਿਆ ਜਾਂਦਾ ਹੈ ਉਹ। ਤੇ ਉੱਥੇ ਇਸ ਸਮੇਂ ਜਦੋਂ ਕਪਾਹ ਆ ਰਹੀ ਹੈ ਮੰਡੀਆਂ ਦੇ ਵਿੱਚ ਤਾਂ MSP ਤੋਂ 2000 ਤੱਕ ਦਾ ਘੱਟ ਰੇਟ ਮਿਲ ਰਿਹਾ ਹੈ। ਸਰਕਾਰ ਕਿਤੇ ਲੱਭ ਨਹੀਂ ਰਹੀ ਜੀ। ਹਾਂਜੀ, ਜਿਹੜੇ ਆਪਾਂ ਕਹਿ ਲਈਏ ਕਿ ਨਰਮੇ ਦੀ ਜਿਹੜੀ ਫਸਲ ਹੈ ਉਹਦੇ 'ਚ ਖਾਸਾ ਘਾਟਾ ਕਿਸਾਨਾਂ ਨੂੰ ਹੋ ਰਿਹਾ ਗਾ ਇਸ ਵਾਰ। ਜਿਹੜਾ MSP ਸੀਗਾ ਉਹ ਤਾਂ ਜਿਹੜਾ ਤਕਰੀਬਨ 8100 ਰੁਪਏ ਐਲਾਨਿਆ ਗਿਆ ਸੀ ਸੂਬਾ ਸਰਕਾਰ ਵੱਲੋਂ, ਪਰ ਕਿਸਾਨਾਂ ਦੇ 6000 ਦੇ ਲਵੇ ਹੀ ਜਿਹੜੀ ਕਪਾਸ ਹੈ, ਜਿਹੜੀ ਨਰਮਾ ਹੈ, ਉਹ ਮੰਡੀਆਂ 'ਚ ਪ੍ਰਾਈਵੇਟ ਨਿੱਜੀ ਵਪਾਰੀ ਖਰੀਦ ਰਹੇ ਨੇ। ਇੱਕ ਤਾਂ ਦੇਖੋ, ਇੱਕ ਤਾਂ ਕੋਟਨ ਕਾਰਪੋਰੇਸ਼ਨ ਆਫ ਇੰਡੀਆ ਹੈ, ਉਹਨੇ ਹਜੇ ਤੱਕ ਪੰਜਾਬ 'ਚ ਖਰੀਦ ਸ਼ੁਰੂ ਨਹੀਂ ਕੀਤੀ। ਇੱਕ ਤਾਂ ਉਹ ਕਾਰਨ ਹੈ ਕਿ ਜਿਹੜੇ ਪ੍ਰਾਈਵੇਟ ਪਲੇਅਰਸ ਕੋਲ ਵਿਚਾਰੇ ਕਿਸਾਨ ਆਪਣਾ ਕੋਟਨ ਵੇਚ ਰਹੇ ਨੇ, ਆਪਣੇ ਕਪਾਹ ਵੇਚ ਰਹੇ ਨੇ। ਤੇ ਦੂਜੀ ਗੱਲ ਇਹ ਵੀ ਹੈ ਕਿ ਜਿਹੜਾ ਪ੍ਰਾਈਵੇਟ ਇੰਡਸਟਰੀਆਂ ਨੇ ਉਹ ਅੱਜ ਦੇ ਟਾਈਮ ਅਮਰੀਕਾ ਦਾ ਕੋਟਨ ਇਸਤੇਮਾਲ ਕਰ ਰਹੀਆਂ ਨੇ, ਕਿਉਂਕਿ ਸਰਕਾਰ ਨੇ, ਸੂਬਾ ਸਰਕਾਰ ਨੇ ਜਿਹੜਾ 10% ਦਾ ਤਕਰੀਬਨ 11% ਜਿਹੜਾ ਆਯਾਤ ਸ਼ੁਲਕ ਹੁੰਦਾ ਸੀਗਾ ਉਸ ਤੇ ਉਹਦੀ ਛੋਟ ਕਰ ਦਿੱਤੀ ਸੀ। ਤੇ ਉਹ ਜਿਹੜੀ ਇੱਕ ਤਾਂ ਬੇਸਿਕ ਕਸਟਮ ਡਿਊਟੀ ਸੀ, ਉਹਦੇ ਚ ਇੱਕ ਐਗਰੀ ਇਨਫਰਾਸਟ੍ਰਕਚਰ ਐਂਡ ਡਿਵੈਲਪਮੈਂਟ ਸੈਸ ਸੀਗਾ, ਉਹ ਦੋਵੇਂ ਹਟਾ ਦਿੱਤੇ ਸੀਗੇ। ਇਸ ਕਰਕੇ ਜਿਹੜੀ ਸਸਤੀ ਜਿਹੜੀ ਕਪਾਹ ਹੈ, ਸਸਤਾ ਕੋਟਨ ਅੱਜ ਦੇ ਟਾਈਮ ਅਮਰੀਕਾ ਦੀ ਕੰਪਨੀਆਂ ਤੋਂ ਇੰਡੀਆ ਦੀ ਕੰਪਨੀਆਂ ਨੂੰ ਮਿਲ ਰਿਹਾ ਹੈਗਾ। ਇਸ ਕਰਕੇ ਵੀ ਜਿਹੜੇ ਆਪਾਂ ਕਹਿ ਲਈਏ ਕਿ ਮਾਲਵੇ ਦੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈਗਾ ਤੇ ਉਹਨਾਂ ਨੂੰ ਘੱਟ ਰੇਟ ਮਿਲ ਰਹੇ ਨੇ। ਜੀ, ਸੋ ਇਹ ਸਥਿਤੀ ਹੈ ਪੰਜਾਬ ਦੇ ਕਿਸਾਨਾਂ ਦੀ ਤੇ ਆਮ ਲੋਕਾਂ ਦੇ ਹਾਲਾਤ ਨੇ। ਸਰਕਾਰ ਕਿਤੇ ਥਿਆ ਨਹੀਂ ਰਹੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।